आ गया अंब, आ गया जैके वाला अंब, आ गया जैके वाला, आ गया 150 रुपए किलो, 150 रुपए किलो, 150 का किलो। मजेदार अंब आ गया भाई जी। आ जाओ आ जाओ आ जाओ आ जाओ। ਸਲਾਮ ਵਾਲੇਕਮ। वासलाम जी। ਕਿੱਦਾਂ ਵੀਰੇ? शुक्र है अल्लाह का। तू सुना ਇਹਨਾਂ ਨੂੰ ਕੀ ਕਹਿਤਾ? ਕਿਉਂਕਿ ਬੜਾ ਮੂੰਹ ਵੱਟ ਕੇ ਪਏ ਆ। ਇਹ ਮਿਹਨਤ ਮਜ਼ਦੂਰੀ ਕਰਦੇ ਆ ਨਾ ਤਾਂ ਥੱਕੇ ਪਏ ਆ। ਮਿਹਨਤ ਮਜ਼ਦੂਰੀ ਇਹ ਕਿੰਨੇ ਕੁ ਦਿਨ ਪੁਰਾਣੇ ਆ? ਹਾਂ ਕਿੰਨੇ ਦਿਨ ਕੀ ਹੁੰਦਾ, ਸਾਰਾ ਤਾਜ਼ਾ ਮਾਲ ਆ। ਉਹ ਮੇਰੇ ਦਾਦੇ ਤੋਂ ਬਹੁਤੇ ਤੇ ਵੱਟ ਪਏ ਇਹਦੇ ਤੇ। ਕੀ ਰੇਟ ਆ? ਤੇ ਦਾਦੇ ਨੂੰ ਵੀ ਚੂਪ ਲੈ, ਇਹਨੂੰ ਵੀ ਚੂਪ ਲਾ। ਦਾਦਾ ਕੀ ਕਿਹਾ ਜਾਂਦਾ? ਤੇ ਦਾਦਾ ਛਿੱਲ ਕੇ ਖਾ ਲਾ ਫਿਰ। ਛਿੱਲ ਕੇ ਮੈਂ ਮਿਲਕ ਸ਼ੇਕ ਨਾ ਬਣਾਵਾਂ ਦਾਦੇ ਦਾ? ਤਾਂ ਬਣਾ ਲਾ, ਮੈਨੂੰ ਕੀ ਕਹਿਣਾ, ਦਾਦੀ ਨੂੰ ਪੁੱਛ ਕੇ ਬਣਾਵੀਂ। ਦਾਦੀ ਤੇ ਗਈ ਵਿਚਾਰੀ ਅੱਲਾ ਕੋ। 150 ਦਾ ਕਿਲੋ। ਇਹ ਵੀ ਨਹੀਂ 70 ਰੁਪਏ ਦਾ ਕਿਲੋ। ਆ 3 ਦਿਨ ਪੁਰਾਣਾ ਅੰਬਾ, ਇਹਨੂੰ ਇੱਧਰ ਲਾਤਾ। ਮਾੜੇ ਬੰਦੇ ਲੈ ਜਾਂਦੇ, ਨਾ ਹੋਵੇ ਭਗਵਾਨ ਦਾ ਮੰਗਣ ਵਾਲਾ ਉਹਨੂੰ ਦੇ ਦੇਈਦਾ, ਤੇ ਮੰਗਣ ਵਾਲਾ ਤੇ ਲੈ ਤੇ ਨਿਕਲ। ਸਾਡਾ ਇਹਦੇ ਨਾਲ ਕੀ ਕੰਮ? ਉਹ ਕਿਹੜਾ ਵਾ? ਆ ਸੁਨਹਿਰਾ 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 ਤੇ ਹੈ ਹੈ ਇਹ ਵੀ 골ਡਨ ਆ। ਉਹ 골ਡਨ ਤੇ ਸੁਨਹਿਰੇ ਦਾ ਇਹਦਾ ਇਹ ਕੀ ਭਾਈ? ਹਾਂ ਇਹ ਕਿੱਦਾਂ ਲਾਇਆ? ਇੰਜ ਕਰਕੇ ਲਾਇਆ ਵਾ, ਇੰਜ ਕਰਕੇ ਲਾਇਆ ਵਾ, ਇੰਜ ਤੇ ਯਾਰ ਗਰਮੀ ਨਾਲ ਦਿਮਾਗ ਖਰਾਬ ਆ ਗਿਆ, ਤੂੰ ਵੈਸੇ ਪਾਗਲਖਾਨੀ ਆਇਆ। ਉਹ ਭਾਈ ਰੇਟ ਕੀ ਲਾਇਆ? ਇੰਜ ਪੁੱਛਣਾ ਰੇਟ ਕੀ ਲਾਇਆ, ਤੂੰ ਪੁੱਛੀ ਜਾਣਾ ਕਿੱਦਾਂ ਲਾਇਆ ਵਾ। ਪੈਸੇ ਖਰਚੇ ਨੇ, ਮੰਡੀਆਂ ਮਾਲ ਲਿਆਂਦਾ ਫੇਰ ਲਾਇਆ ਵਾ। ਤੈਨੂੰ ਇਹ ਵੀ ਨਾ ਦੱਸਾਂ ਮੈਂ ਕੀ ਰੇਟ ਕੀ ਹੈ? ਆ 150 ਆ, ਅੱਛਾ ਪਿਆ 130 ਆ। ਉਹਦਾ ਕੀ ਲਾਣਾ? ਹੈ ਉਹਦਾ ਕੋਈ ਲੈਸ? ਉਹਦਾ ਕੀ ਕਰਾਂ? ਉਹ ਕੋਈ ਘੱਟ ਕਰ ਲੈ। ਕੀ ਬੋਲਾਂ ਤੂੰ? ਮੈਂ ਬੋਲਣਾ ਨਹੀਂ, ਮੈਂ ਠੀਕ ਆ। ਤੂੰ ਅੰਗਰੇਜ਼ੀ ਬੋਲੀ ਜਾਂਦਾ, ਮੈਨੂੰ ਅੰਗਰੇਜ਼ੀ ਆਉਂਦੀ ਨਹੀਂ। ਕੀ ਆ ਹੁਣ? ਕੀ ਘੱਟ ਕਰਨਾ? 150 ਰੁਪਈਆ। 150? ਜੇ 10 ਕਿਲੋ ਲੈਣੇ ਹੋਣ? 150 ਨਹੀਂ ਜੀ ਲੈਸ ਕਰ ਲਾ। ਚਲੋ 10 ਰੁਪਏ ਛੱਡ ਦੇ, 140 ਦੇ ਦੇਂਗੇ। 140। ਜੇ 20 ਕਿਲੋ ਲੈਣੇ ਹੋਣ? 130 ਦੇ ਦੇਂ ਯਾਰ। ਬਿਸਮਿਲ੍ਲਾ ਕਰ, ਜੇ ਕਰਾਣੀ ਆ ਤੇ ਅੱਲਾ ਦਾ ਨਾਮ ਆ। 130। ਤੇ ਜੇ 40 ਕਿਲੋ? ਫਿਰ 120 ਦੇ ਦੇਂ। 120 ਨਾ ਪਾਈਆ ਤੋਲ ਦੇ। ਹਾਂ ਪਾਈਆ ਤੋਲ ਦੇ। ਚਲੋ ਇੱਥੋਂ ਨਿਕਲ। ਕੀ ਵਜ੍ਹਾ? ਪਾਈਆ ਤੋਲ ਦੇ 20 ਕਿਲੋ ਲਵੇਂਗਾ। ਗੂਗਲ ਵੀ ਨਾ ਕਰੀਏ। ਸ਼ੂਗਰ ਕਾ ਜੈਸੇ ਕਹਿਣਾ ਵਾ, ਮੈਂ ਮੇਰੇ ਨਾਲ ਰਿਸ਼ਤੇਦਾਰੀ ਤੇਰੀ। 120 ਰੁਪਏ ਰੇਟ ਲਾਇਆ। ਸ਼ੂਗਰ ਹੋ ਰਿਹਾ ਭਾਈ? ਸ਼ੂਗਰ ਨਹੀਂ ਜੀ, ਸ਼ੂਗਰ ਕਾਹਦਾ ਹੋ ਰਿਹਾ? ਮੇਰੇ ਨਾਲ ਕਿਹੜਾ ਪੜਦਾ ਰਿਹਾ ਵਾ ਇਹਦੇ ਨਾਲ ਮੈਂ ਸ਼ੂਗਰ ਕਰਨਾ। ਕਹਿੰਦਾ ਵਾ 40 ਕਿਲੋ ਲਵਾਂ ਤਾਂ ਕੀ ਰੇਟ ਲਾਓਗੇ? ਮੈਂ ਕਿਹਾ ਤੁਸੀਂ 120 ਦੇ ਦਿਓ। ਤੇ ਹੁਣ ਕਹਿੰਦਾ ਪਾਈਆ ਤੋਲ ਦਿਓ 120 ਦੇ ਹਿਸਾਬ ਨਾਲ। ਅਸੀਂ ਆਪਣੇ ਸਰਦੇ ਬਲਦੇ ਲੈਣਾ ਭਾਜੀ। ਓਏ ਸੜਦੇ ਬਲਦੇ ਆ, ਫੜ ਮਾਫ ਕਰ, ਚੱਲ ਨਿਕਲ। ਬਲਦੇ ਹੀ ਆ ਭਾਜੀ। ਓ ਚੱਲ ਓਏ ਚੱਲ ਨਿਕਲ। ਉਹ ਤਮੀਜ਼ ਕਰ। ਜੀ ਬਾਊ ਜੀ। ਤੈਨੂੰ ਪਤਾ ਹੀ ਨਹੀਂ ਸੇਠ ਬੰਦਾ ਮੈਂ। ਵੇਖ ਲਿਆ ਮੈਂ ਤੈਨੂੰ, ਸੇਠ ਦੇ ਰੇਟ ਪੁੱਛਦੇ ਨਹੀਂ। ਉਹ ਕਹਿੰਦੇ ਨੇ 10 ਰੁਪਏ ਵੱਧ ਲੈ ਲਓ, ਮਰਜ਼ੀ ਦਾ ਦਾਣਾ ਪਾਉਣਾ ਵਾ। ਅੰਬ ਕਦੋਂ ਆਣਾ ਭਾਜੀ? ਹੈ ਅੰਬ ਕਦੋਂ ਆਣਾ? ਅੰਬ ਦਾ ਭਾਜੀ ਟਾਈਮ ਸੀਗਾ 6 ਵਜੇ ਕੇ ਤੇ 6 ਮਿੰਟ ਦੇ ਆਉਣਾ ਸੀ ਉਹਨੇ, ਤੇ ਲੇਟ ਹੋ ਗਿਆ ਵਾ। ਉਹਨੂੰ ਰਾਹ 'ਚ ਪੈ ਗਿਆ ਕਰਾਸ, ਹੁਣ ਆਉਣਾ 7 ਵਜੇ ਨਾਲ, ਤੇ ਆ ਕੇ 15 ਮਿੰਟ ਦਾ ਸਟਾਪ ਆ, ਫਿਰ ਕਰਾਚੀ ਨੂੰ ਨਿਕਲ ਜਾਣਾ ਉਹਨੇ। ਵਈ ਅੰਬ ਆਇਆ ਹੋਇਆ, ਇਹ ਅੰਬ ਆ। ਹੋਰ ਮੈਂ ਤਾਂ ਜੁੱਤੀਆਂ ਲਾਈਆਂ ਇੱਥੇ। ਕੋਲ ਲੜਕਿਆ ਮੈਂ ਲੜ ਕੇ ਨਹੀਂ ਆਇਆ। ਖਰਚਾ ਨਹੀਂ ਦਿੰਦੇ ਘਰ? ਕਿਉਂ ਨਹੀਂ ਦਿੰਦਾ ਮੈਂ ਖਰਚਾ? ਦੁਕਾਨਦਾਰਾਂ ਵਾਲੀ ਤੁਹਾਡੀ ਗੱਲ ਨਹੀਂ, ਲੜਾਈ ਝਗੜਾ ਆਉਂਦੇ। ਮੈਂ ਤੁਹਾਨੂੰ ਸਿਰਫ ਇੰਨਾ ਪੁੱਛਿਆ ਅੰਬ ਕਦੋਂ ਆਣਾ। ਤੇ ਮੈਂ ਤੁਹਾਨੂੰ ਅੱਗੋਂ ਦੱਸਿਆ ਤੁਸੀਂ ਇੱਕ ਤਫਸੀਲ ਲੈ ਕੇ ਤੁਰ ਪਏ ਹੋ ਕਿ ਮੈਂ ਵਿੜਾਇਸ਼ ਤਿਆਰੇ ਦਾ ਪੁੱਛ ਲਿਆ ਤੁਹਾਡੇ ਕੋਲੋਂ। ਮੈਂ ਮਤਲਬ ਨਿਊ ਖਾਨ ਦਾ ਪੁੱਛ ਲਿਆ ਵਾ। ਮੈਂ ਕਿਹਾ ਅੰਬ ਜਿਹੜਾ ਖਾਣ ਵਾਲਾ ਅਸਲ ਹੁੰਦਾ ਵਾ, ਮਿੱਠਾ ਅੰਬ, ਉਹ ਕਦੋਂ ਆਣਾ ਵਾ? ਆ ਮੈਂ ਗੱਲ ਕੀਤੀ। ਬਾਜੀ ਅੰਬ ਸ਼ੁਰੂ ਹੋ ਗਿਆ ਵਾ, ਇਸ ਤੋਂ ਬਾਅਦ ਨਾਲ ਅੰਬ ਕਦੋਂ ਹੋਏਗਾ ਮੁਕੰਮਲ? ਕਦੋਂ ਹੋਏਗਾ? ਸ਼ੁਰੂ ਹੋ ਗਿਆ ਵਾ? ਸ਼ੁਰੂ ਹੋ ਗਿਆ ਵਾ। ਹੁਣ ਜੂਨ ਦੇ ਐਂਡ ਦੇ ਉੱਤੇ ਵੀ ਆਵੇਗਾ ਅੰਬ। ਫਿਰ ਚੌਂਸਾ ਆਵੇਗਾ, ਫਿਰ ਚਿੱਟਾ ਚੌਂਸਾ, ਕਾਲਾ ਚੌਂਸਾ, ਦੁਸਹਿਰੀ। ਕਾਲਾ ਚੌਂਸਾ ਵੀ ਆ ਰਿਹਾ ਭਾਜੀ। ਅੰਬ ਦੀ ਗੱਲ ਹੋ ਰਹੀ ਹੈ। ਇਹ ਕਾਲਾ ਚੌਂਸਾ ਨਹੀਂ, ਇਹ ਜਿਹੜਾ ਤੌਂਸੇ ਨੂੰ ਟਾਈਮ ਜਾਂਦਾ ਨਾ, ਇਹ ਉਹ ਆ। ਉਹ ਤਮੀਜ਼ ਕਰ। ਮੈਂ ਤੇਰਾ ਫੱਟਾ ਫੁੱਟਾ ਚੱਕਵਾ ਦੇਣਾ ਮਿੰਟਾਂ 'ਚ। ਓਏ ਤੂੰ ਜਾਣਦਾ ਹੀ ਨਹੀਂ ਮੈਨੂੰ। ਉਹ ਮੇਰਾ ਪੁੱਤਰ, ਉਹ ਸ਼ਕਲਾਂ ਹੋਰ ਹੁੰਦੀਆਂ ਜਿਹੜੀਆਂ ਉਹ ਇਹਨੂੰ ਤੇ ਹੈ ਜੇਬ ਵਿੱਚ ਬਾਰ-ਬਾਰ ਕੀ ਦੇ ਅੰਬ 20 ਕਿਲੋ। ਚਵਲਾ ਮਾਰੀ ਜੰਨਾ। ਕਿਹੜੇ ਭਾਅ ਲੈ ਰਹੇ ਭਾਜੀ? 100 ਰੁਪਏ ਨੂੰ ਨਹੀਂ 20 ਕਿਲੋ ਹੀ 130 ਦੀ ਗੱਲ, 40 ਕਿਲੋ ਦੀ ਹੋਈ 120 ਰੁਪਏ ਨਾਲ ਗੱਲ। ਜੇ ਇਹਦਾ ਮਤਲਬ ਵਜ਼ਨ ਦੇ ਹਿਸਾਬ ਨਾਲ ਰੇਟ ਆ? ਹਾਂ ਵਜ਼ਨ ਦੇ ਹਿਸਾਬ ਨਾਲ ਰੇਟ ਆ? ਨਹੀਂ, ਵਜ਼ਨ ਦੇ ਹਿਸਾਬ ਨਾਲ ਹੀ ਹੋਣਾ, ਹੋਰ ਵਜ਼ਨ ਦੇ ਹਿਸਾਬ ਨਾਲ ਹੋਣਾ। ਮਨ ਲੈ ਲੈਣੇ ਸਾਰਾ, ਇਹ ਮੁਫਤ ਮਿਲ ਜਾਣਾ। ਤੇ ਵੇਚਣਾ ਕਿਵੇਂ ਆ? ਕਿੱਥੇ ਰੱਖ ਕੇ ਵੇਚਣਾ? ਖਾ ਜਾਾਂਗੇ ਗਰੀਬਾਂ ਨੂੰ, ਇਹਦੇ ਵਰਗੇ ਨੂੰ ਦੇ ਦਾਂਗੇ। 5 ਕਿਲੋ ਤੋਲ ਦੇ। ਉਹ ਚੱਲ ਇੱਕ ਦਿਨ ਲਾ ਜੀ ਬਾਊ ਜੀ, ਤੁਸੀਂ ਇਹ ਕਿਹੜਾ ਵਾ ਭਾਜੀ? ਆ ਭਾਜੀ ਇਹ ਵੇਖੋ ਅੰਬ, ਇਹ ਸੁਨਹਿਰਾ ਵਾ, ਸੁਨਹਿਰਾ।
ਸੁਨਹਿਰਾ ਇਹ ਕੋਈ ਕੰਪਨੀ ਹੈ ਜਾਂ ਸੁਨਹਿਰਾ? ਉਹ ਬਾਗ ਆ, ਅੰਬ ਦਾ ਨਾਮ ਆ ਸੁਨਹਿਰਾ। ਅੱਛਾ ਨਹੀਂ ਉਹ ਜਿਹੜਾ ਉਹਨਾਂ ਦਾ ਮਾਲਦਾ ਤੇ ਉਹ ਦੂਸਰਾ ਤੇਰੇ ਕੋਈ ਨਹੀਂ ਤੇਰੇ ਨਾਲ ਦਾ ਤੇ ਜਾਂ ਫਿਰ ਉਹ ਕੀ ਉਹਦਾ ਨਾਮ ਆ? ਅਨਵਲ ਲਟੋਰ, ਅਨਵਲ ਲਟੋਰ। ਨਹੀਂ ਉਹ ਨਹੀਂ ਮੈਨੂੰ ਪਸੰਦ ਅਨਵਲ। ਤੇਰਾ ਮਾਮਾ ਲੱਗਦਾ ਅਨਵਰ ਤੋਰਾ ਨਹੀਂ ਬੋਲੀ ਜਾਂਦਾ ਵਾ, ਨਹੀਂ ਚਾਹੀਦਾ ਤੇ ਜਾ ਤੈਨੂੰ ਮੈਂ ਅੱਗੇ ਵੀ ਇੱਕ ਦਾਣਾ ਦਿੱਤਾ ਕਿ ਜਾ ਮਾਫ ਕਰ। ਇੰਜੀ 10 ਮਿੰਟ ਚ ਮੈਂ ਆ ਸਾਰੇ ਲੈ ਆਣੇ। ਇੰਜੇ ਤੂੰ ਟੱਬਰ ਪਾਲ ਲਿਆ ਆਪਣਾ, ਬੱਚੇ ਬੁੱਚੇ ਵੱਡੇ ਕਰ ਲਿਆ ਜੀ। ਬਾਊ ਜੀ ਕਿੰਨਾ ਚਾਹੀਦਾ ਵਾ? ਆ ਵੇਖੋ ਮਾਲ ਦਾ ਤੁਹਾਡੇ ਮਾਲ ਦਾ ਮਾਲ ਗੋਦਾਮ ਦਾ ਵਾ। ਮੈਂ ਮਾਲ ਦਾ ਲੈ ਕੇ ਜਾਣਾ ਨਾ ਘਰੋਂ, ਉਹਨਾਂ ਕਰਦੇ ਨੇ ਕਿ ਜੀ ਮਾਲ ਦਾ ਲਿਆਣਾ ਵਾ। ਇਹ ਆ ਲੋ ਜੀ, ਇਹ ਮਾਲ ਦਾ ਜੀ। ਸਾਈਜ਼ ਬਹੁਤ ਛੋਟਾ ਵਾ। ਅੰਬ ਦਾ ਸਾਈਜ਼ ਐ ਹੀ ਹੁੰਦਾ, ਹੋਰ ਮੈਂ ਤਰਬੂਜ ਵਿੱਚ ਪਾ ਦੇ ਅੰਬ। ਨਹੀਂ ਨਹੀਂ ਛੋਟਾ ਵਾ ਸਾਈਜ਼। ਇੱਕ ਵੱਡਾ ਆਮ ਹੁੰਦਾ ਨਾ ਕੱਟੋ ਐਂ ਕਰਕੇ ਪੂਰਾ ਖਿਲਰ ਜਾਂਦਾ ਵਾ ਉਹ ਆਹ ਲੰਗੜਾ। ਹਾਂ ਉਹ ਤੇ ਘਰ ਲੰਗੜਾ ਯਾਦ ਆ ਗਿਆ ਮੈਨੂੰ। ਲੰਗੜਾ ਲੋ ਜੀ ਮੈਨੂੰ ਯਾਦ ਨਹੀਂ ਸੀ ਆ ਰਿਹਾ। ਉਹਨੂੰ ਕਿੱਥੇ ਦੱਸਣ ਦੇ ਉਹਦਾ ਤੇ ਆਪਣਾ ਸਾਰਾ ਟੱਬਰ ਲੰਗੜਾ ਵਾ। ਘਰ ਵਾਲਿਆਂ ਨੂੰ ਸਮਝਾਓ ਕਿ ਲੰਗੜਾ ਅੰਬ ਚੰਗਾ ਨਹੀਂ ਹੁੰਦਾ। ਇਹ ਅੰਬ ਜਿਹੜਾ ਨਾ ਤੁਹਾਨੂੰ ਆਲ ਅੰਬ ਬਨਾਰਾ, ਇਹ ਮਜ਼ੇਦਾਰ ਅੰਬ। ਸੁਨਹਿਰਾ ਨਹੀਂ ਨਾ ਖਾਂਦੇ, ਆਹੀ ਤਾਂ ਘਰ ਵਾਲੇ ਕਿੱਥੇ ਲੰਗੜੇ ਦੀ ਮਾਲਿਸ਼ ਕਰਨਗੇ ਪਹਿਲੇ, ਫੇਰ ਉਹਨੂੰ ਕੱਟ ਕੇ ਖਾਉਣਗੇ। ਮਾਲਿਸ਼ ਕਰਕੇ ਖਾਣਾ ਪਤਾ। ਦਵਾ ਕਰਾਓ ਅੰਬ ਨੂੰ, ਅੰਬ ਲੈ ਕੇ ਜਾਓ। ਉਹ ਦਿਖਾਣਾ ਪੀਸ ਉਹ ਵਾਲਾ। ਕਿਹੜੇ ਵਾਲਾ? ਉਹ ਪਰਲਾ ਹੈ ਉਹ ਪਰਲਾ ਪਰਲਾ ਉਹ ਪਰੇ ਇਹ ਉਤਲਾ ਇੱਧਰ ਯਾਰ ਇਸ ਤੋਂ ਉੱਤੇ ਇਹ ਕਿਹੜਾ ਵਾ? ਇਹ ਵੀ ਉਹੀ ਆ ਭਾਈ। ਸੁਨਹਿਰਾ ਨਹੀਂ ਨਾ ਲੈਣਾ। ਨਹੀਂ ਨਹੀਂ ਉਹ ਲੰਗੜਾ ਹੈ ਲੰਗੜਾ। ਉਹ ਲੰਗੜਾ ਇਹਦਾ ਨਹੀਂ ਹੈ, ਲੰਗੜਾ ਨਹੀਂ ਹੈਗਾ। ਲੰਗੜਾ ਆਣਾ ਵਾ, ਉਹਦਾ ਮਿਲਕ ਸ਼ੇਕ ਬਣਦਾ। ਲੰਗੜਾ ਖਾਂਦਾ ਕੋਈ ਨਹੀਂ ਭਾਜੀ। ਕਿਉਂ ਤੁਸੀਂ ਟਾਈਮ ਜ਼ਾਇਆ ਕਰਨ ਦੇ ਹੋ? ਸਹੀ ਗੱਲ। ਉਹ ਉੱਤੇ ਤੇ ਪੀਸ ਲੈਦਾ ਰੱਖੇ, ਥੱਲੇ ਹੋਰ ਆ। ਓਏ ਕੋਈ ਮਾਲ ਉਹ ਜਿਹੜਾ ਉਤਲਾ ਉਹ ਦਿਖਾਓ। ਕਿਹੜਾ? ਉਹ ਇੱਧਰ ਵਾਲਾ। ਇਹ ਵਾਲਾ? ਉਹ ਇੱਧਰ ਸਭ ਤੋਂ ਉੱਤੇ ਉੱਤੇ ਇਹ ਵਾਲਾ? ਹਾਂ ਇਹ ਵਾਲਾ। ਇਹ ਕਿਹੜਾ ਵਾ? ਇਹ ਵੀ ਇਹ ਵਾ ਅੰਬ। ਇਹ ਵੀ ਸੁਨਹਿਰਾ ਹੀ ਆ। ਸੁਨਹਿਰਾ ਨਹੀਂ ਨਾ ਲੈਣਾ ਯਾਰ। ਘਰੋਂ ਲੈਣ ਕੀ ਆਇਆ ਵਾ ਯਾਰ? ਇਹ ਦੱਸ ਦੇ ਸਾਰਾ, ਤੈਨੂੰ ਕਿਹਾ ਸਾਰਾ ਮਾਲ ਹੀ ਸੁਨਹਿਰਾ ਵਾ। ਸਾਰਾ ਸੁਨਹਿਰਾ ਵਾ। ਚਾਚਾ ਸੁਨਹਿਰਾ ਸੀ ਨਾ, ਹਾਂ ਉਹਦੇ ਬਾਗ ਸਨ। ਇਹ ਉਹਨਾਂ ਬਾਗਾਂ ਦਾ ਵਾ ਤੇ ਇਹਨੂੰ ਕਹਿੰਦੇ ਨੇ ਐ ਅੰਬ ਹੀ ਹੈ। ਲੈ ਲੈ ਯਾਰ ਤੂੰ ਤੇ ਮੇਰੇ ਤੂੰ ਘਰ ਦੇ ਲੰਗੜਾ ਲੈਣਾ। ਹਾਂ ਆ ਤੂੰ ਅੰਬ ਰੱਖ ਕੇ ਉਹਦੀ ਇੱਕ ਸਾਈਡ ਤੇ ਇੱਟ ਮਾਰ ਕੇ ਦੇਈ ਜਾ। ਉਹ ਲੰਗੜਾ ਹੋਇਆ, ਉਹ ਲੰਗੜਾ ਹੋਏਗਾ ਕਿ ਫਿਸਿਆ ਹੋਏਗਾ? ਮੈਨੂੰ ਇਹ ਦੱਸ ਪਹਿਲੇ। ਅਸੀਂ ਗਾਹ ਤੇ ਗਾਹਕ ਰੱਬ ਦਾ ਰੂਪ ਹੁੰਦਾ। ਓਏ ਤੂੰ ਨਿਕਲਣ ਵਾਲੀ ਗੱਲ ਕਰ, ਇੱਥੋਂ ਮੈਂ ਤੈਨੂੰ ਕਹਿਣ ਡਿਆ। ਨਹੀਂ ਜਾਂਦਾ। ਚੌਂਸੇ ਦਾ ਕਦੋਂ ਸੀਜ਼ਨ ਆ? ਚੌਂਸੇ ਦਾ ਚੌਂਸਾ ਹੁੰਦਾ ਖਾਣ ਵਾਲਾ ਭਾਈ। ਬਸ ਆਉਣ ਵਾਲਾ ਹੀ ਹੈ, ਜੂਨ ਦੇ ਐਂਡ ਤੇ ਚੌਂਸਾ ਹੀ ਆਉਣਾ। ਅਸੀਂ ਖਲੋਤੇ ਆ ਜਾਏਗਾ ਹੁਣੀ ਦੇਰ ਤੱਕ। ਆਹੋ ਲੱਸੀ ਲੈਣ ਗਿਆ ਵਾ ਤੇ ਘਰੋਂ ਨਾਲ ਉਹਨੇ ਮੇਰੀ ਰੋਟੀ ਫੜਨੀ ਤੇ ਉਹ ਆਉਣ ਵਾਲਾ ਹੀ ਹੋਣਾ। ਨਾਲੇ ਲੱਸੀ ਵੀ ਪੀਵੀਓ, ਰੋਟੀ ਵੀ ਖਾ ਲਿਓ ਤੇ ਚੌਂਸਾ ਆਉਂਦਾ ਤੇ ਫਿਰ ਲੈ ਜਿਓ ਨਾਲ। ਹਾਂ ਜਿਹੜਾ ਕੰਮ ਕਰਾਣਾ ਕਰਾ ਚਲੋ ਲਿਆ। ਅਸੀਂ ਖਲੋਤੇ ਆ ਹੁਣੀ ਦੇਰ। ਉਹ ਤੂੰ ਕਿਸੇ ਗੱਡੀ ਦਾ ਇੰਤਜ਼ਾਰ ਕਰਨ ਡਿਆ, ਇਹਨੂੰ ਛੱਡ ਇੱਥੋਂ ਤੇ ਚੱਲ ਜਾਣ ਵਾਲੀ ਕਰ। ਨਾ ਕੋਈ ਜਾਣਾ ਨਾ ਕੋਈ ਦੇਣਾ। ਓਏ ਓਏ ਇਹ ਲੰਗੜਾ ਨਹੀਂ ਇਹ ਤੇ ਖਾਣਾ ਵਾ। ਓਏ ਯਾਰ ਇੱਥੇ ਰੱਖਿਆ ਵਾ, ਤੂੰ ਮੰਗਣ ਮੁੰਗਣਾ ਲਾਉਂਦਾ, ਉਹਨੂੰ ਮਾੜੇ ਬੰਦੇ ਨੂੰ ਦੇ ਦੇਈਦਾ ਅੱਛਾ ਵਾ ਦੇ ਦੇਣਾ ਚਾਹੀਦਾ ਵਾ। ਖੁਦਾ ਤਰਸੀ ਜਿਹਦੇ ਦਿਲ 'ਚ ਨਹੀਂ ਨਾ ਹੈਗੀ ਉਹ ਇਨਸਾਨ ਹੀ ਨਹੀਂ ਹੈਗਾ। ਯਾਰ ਸਿੱਧਾ ਉਹ ਬੰਦਾ ਹੀ ਨਹੀਂ ਹੈਗਾ ਜਿਹਦੇ ਦਿਲ 'ਚ ਖੁਦਾ ਤਰਸੀ ਨਹੀਂ ਹੈਗੀ। ਕਾਰੋਬਾਰ ਕਰੋ, ਵੇਚੋ, ਹਰ ਸ਼ੈ ਵੇਚੋ, ਲੇਕਿਨ ਖੁਦਾ ਤਰਸੀ ਓਏ ਯਾਰ ਤੂੰ ਰੱਖੋ ਆਖੋ ਕਹਿੰਦਾ। ਜਾਂ ਮੈਨੂੰ ਨਸੀਤਾ ਕਰ। ਉਹ ਤੂੰ ਸਕੂਲੋਂ ਭੈਣ ਨੂੰ ਲੈਣ ਆਇਆ ਵਾ, ਚੱਲ ਜਾ ਆਪਣਾ ਕੰਮ ਕਰ। ਤੇ ਲੋਕਾਂ ਜਿਵੇਂ ਸਕੂਲ ਛੁੱਟੀ ਹੋਣੀ ਲਾ ਕੇ ਜਾਣਾ। ਤੇਰੇ ਪਿਓ ਦੀ ਚੜੇਗਾ। ਪਿਓ ਦੀ ਕਿਥੜਾ ਗਾ, ਚੱਲ ਜਾ ਆਪਣਾ ਕੰਮ ਯਾਰ ਕਰ। ਉਹਦੀ ਦੁਕਾਨਦਾਰੀ ਖਰਾਬ ਹੋਣ ਡਈ ਹੈ। ਤੂੰ ਜੋ ਲੈਣਾ ਯਾਰ ਮੈਂ ਕਿੰਨਾ 5 ਕਿਲੋ ਅੰਬ ਤੋਲ ਦੇ। ਦੇ ਦੇ ਯਾਰ ਇਹਨੂੰ 5 ਕਿਲੋ ਕਿਉਂ ਨਹੀਂ ਦਿੰਦਾ? 150 ਦੇ ਹਿਸਾਬ ਨਾਲ ਦੇਣਾ ਵਾ। ਤੇ ਤੂੰ ਕਿੰਨਾ ਕਹਿ ਰਿਹਾ? 130 ਨਾ ਗਿਆ ਇਹਨੇ। 130 ਦੇ ਹਿਸਾਬ ਨਾਲ ਤੂੰ 2.5 ਕਿਲੋ ਦੇ ਦੇ, ਬਾਕੀ ਤੂੰ 150 ਦੇ ਲੈ। ਤੇਰਾ ਮੈਂ ਕਲੀਅਰ ਕਰਾਤਾ। ਹਾਂ ਦੇ 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 ਕੀ ਦੇ ਅੰਬ ਮੈਨੂੰ ਵਾਰੇ ਜੀ ਨਹੀਂ ਆ, ਮੈਂ ਵੀ ਦੇ ਦਿਆਂ ਉਹਨੂੰ। ਉਹ ਇੱਥੇ ਬੈਠਾ ਕਰਨ ਦੀਆਂ। ਓਏ ਮੇਰੇ ਨਾਲ ਤਮੀਜ਼ ਨਾਲ ਗੱਲ ਕਰੀਂਗਾ ਤੁਹਾਨੂੰ ਯਾਰ ਨਾ ਚੁੱਕਿਆ ਕਰ ਤੂੰ। ਮਿੰਟ ਬਾਅਦ ਚੁੱਕ ਲੈਣਾ। ਭਾਬੀ ਨਾਲ ਲੜ ਕੇ ਆਇਆ ਵਾ, ਲੱਗਦਾ ਤੇਰਾ ਘਰੋਂ ਓਏ ਯਾਰ। ਤੁਸੀਂ ਤੇਰਾ ਬਲੱਡ ਪ੍ਰੈਸ਼ਰ ਹਾਈ ਆ ਜ਼ਿਆਦਾ। ਤੁਸੀਂ ਕਰਨ ਕੀ ਆਏ ਹੋ ਮੈਨੂੰ ਇਹ ਦੱਸੋ। ਉਹਨੂੰ ਪੁੱਛ। ਮੈਂ ਤੇ ਭਾਈ ਆ ਤਾਂ ਦੱਸੋ ਨਾ ਕਿੰਨਾ ਕਰਦੇ ਆ, ਕਿੰਨਾ ਕਰਾਂ? ਪਾ ਚੰਗੇ ਚੰਗੇ ਪੀਸ ਪਾਈ। ਚੰਗੇ ਹੀ ਨੇ ਬਸ ਸਾਰੇ। ਠੀਕ ਕਿੰਨੇ? ਇੰਜ ਲਈਦਾ ਹੀ ਸੌਦਾ। ਚਵਲਾ ਸਾਰੀ ਜ਼ਿੰਦਗੀ ਸਿਰਫ ਦੁਕਾਨ ਤੇ ਵੇਖ ਕੇ ਰੇੜੀ ਤੇ ਭਾਅ ਪੁੱਛ ਕੇ ਤੁਰ ਪੈਂਦੇ ਤੁਸੀਂ। ਭਾਈ ਭਾਈ ਵੇਲਾ ਪਤਾ ਨਹੀਂ ਘਰੋਂ ਕੀ ਲੈਣ ਆਇਆ ਵਾ ਤੇ ਇੱਥੇ ਖਲੋ ਗਿਆ ਵਾ। ਹਾਂ ਚਲੋ ਬਸ ਕਰੋ ਚਲੋ। ਇਹ ਕਿਹੜਾ ਵਾ? ਸੁਨਹਿਰਾ। ਉਹ ਨਹੀਂ ਸੁਨਹਿਰਾ ਨਹੀਂ ਨਾ ਲੈਣਾ। ਹਾਂ ਤੇ ਹੁਣ ਤੈਨੂੰ ਮੈਂ ਕਿਹੜਾ ਚੌਂਸਾ ਲੈਣਾ ਵਾ। ਹੈ? ਚੌਂਸਾ।
ਉਹ 400 ਹਾਲੀ ਨਹੀਂ ਆਇਆ ਯਾਰ। ਆ ਤੇ ਇਹ ਫਿਰ ਲਾ ਉੱਥੇ, ਲਾ ਉੱਥੇ ਦੱਸ ਤੇ ਸਹੀ ਤੂੰ। 5 ਕਿਲੋ ਤੋਲ ਮੇਰਾ ਤੇ 5 ਕਿਲੋ ਤੋਲ 150 ਦੇ ਹਿਸਾਬ ਨਾਲ 130 ਨਾ ਉਹਨੇ ਕਿਹਾ 2.5 ਕਿਲੋ ਉਹ ਮਹੱਲੇ ਦਾ ਚੇਅਰਮੈਨ ਹੈ ਜੀ। ਅੱਛਾ ਤੂੰ ਮੈਨੂੰ ਕੁਝ ਵੀ ਨਹੀਂ ਸਮਝ ਰਿਹਾ? ਨਹੀਂ ਤੇ ਤੈਨੂੰ ਮੈਂ ਕੀ ਸਮਝਿਆ, ਤੂੰ ਮੇਰਾ ਰਿਸ਼ਤੇਦਾਰ ਹੈ। ਨਹੀਂ ਤੇਰੀ ਮੇਰੇ ਦਿਲ 'ਚ ਕੋਈ ਇੱਜ਼ਤ ਨਹੀਂ ਹੈਗੀ। ਨਹੀਂ ਗਾਹਕ ਦੀ ਇੱਜ਼ਤ ਸਿਰ ਮੱਥੇ ਤੇ ਆ, ਗਾਹਕ ਲੈਵੇ ਵੀ ਤੇ ਸਹੀ। ਗਾਹਕ ਖੁਦਾ ਦੀ ਰਹਿਮਤ ਹੁੰਦੀ ਹੈ ਅੱਲਾ ਦੀ। ਗਾਹਕ ਨਾਲ ਤਮੀਜ਼ ਨਾਲ ਬੋਲੀਦਾ ਵਾ। ਆ ਫੜ ਤੂੰ ਇੱਕੋ ਵਾਰੀ ਕੱਢ ਲੈ ਨੱਕ 'ਚ ਜੋ ਕੱਢਣਾ ਮੇਰੇ। ਇੱਥੇ ਬਾਰ-ਬਾਰ ਕੀ ਕਰੀ ਜਾਂਦਾ? ਅੱਖ ਕੱਢਣੀ ਮੇਰੀ? ਤਕੇ ਦੀ ਇੱਜ਼ਤ ਨਹੀਂ ਰਹੀ ਤੇਰੀ। ਓਏ ਤੂੰ ਚੱਲ, ਮੈਂ ਤੈਨੂੰ ਨਾ ਅੰਬ ਕੱਢ ਮਾਰਨਾ, ਮੈਂ ਤੈਨੂੰ ਦੱਸਣ ਡਿਆ। ਪੈਸੇ ਦੇਣ ਦਿਆ ਤੂੰ ਪੈਸੇ ਰੱਖ ਕੋਲ, ਮੈਂ ਕਿਹੜਾ ਤੇਰੇ ਕੋਲ ਉਧਾਰ ਲੈਣੇ ਆ। ਚੱਲ ਜਾ ਅੱਲਾ ਕੱਢ ਦੇ ਯਾਰ, ਰੱਖ ਉੱਥੇ ਲਾ ਅੱਛੇ ਤਰੀਕੇ ਨਾਲ ਲਾ। ਓ ਜਾਓ ਯਾਰ ਕਿਤੇ ਆਪਣੇ ਕੰਮ, ਮੈਨੂੰ ਅੱਛੇ ਤਰੀਕੇ ਨਾਲ ਲਾ ਮੇਰਾ ਭਰਾ। ਓਏ ਉਹਨਾਂ ਦੇ ਮੂੰਹ ਇੱਧਰ ਨੂੰ ਕਰ। ਮੈਂ ਇੱਧਰ ਨੂੰ, ਮੈਂ ਜਿੱਧਰ ਨੂੰ ਮਰਜ਼ੀ ਕਰਾਂ। ਤੂੰ ਘਰੋਂ ਅੰਬ ਲੈਣ ਆਇਆ ਵਾ ਇਹ ਕੋਈ ਰਿਸ਼ਤਾ ਵੇਖਣਾ ਬੱਚੀ ਦਾ? ਕਹਿ ਵੀ ਨਹੀਂ ਤੈਨੂੰ ਪਸੰਦ ਆਦਾ, ਇਹਦਾ ਮੂੰਹ ਇੱਧਰ ਨੂੰ ਕਰ ਦੇ। ਇਹ ਕੁਝ ਦਸਹਿਰੀ ਹੁੰਦੀ ਹੈ ਛੋਟੀ ਜਿਹੀ, ਆਹੋ ਉਹ ਕਦੋਂ ਆਣੀ? ਉਹਨੂੰ ਕੀ ਕਰਨਾ ਦਸਹਿਰੀ ਨੂੰ? ਤੂੰ ਉਹ ਜ਼ਿਆਦਾ ਤੁਲ ਜਾਂਦੀ, ਸਾਰੇ ਬੱਚੇ ਰੱਜ ਕੇ ਖਾ ਲੈਂਦੇ ਆ। ਮੇਰੇ ਕੋਲ ਦਸਹਿਰੀ ਨਹੀਂ ਆ, ਮੇਰੇ ਕੋਲ ਤਸਹਿਰੀ ਚੁਸਹਿਰੀ ਹੈਗੀ, ਚੁਸਹਿਰੀ ਪੰਜਸਹਿਰੀ ਵੀ ਹੈਗੀ ਮੇਰੇ ਕੋਲ। ਚਲੋ ਮਰਜ਼ੀ ਹੈ ਭਾਈ ਤੁਹਾਡੀ। ਇਹਦਾ ਲੱਗਦਾ ਚੱਲ 150 ਦੇ ਹਿਸਾਬ ਨਾਲ ਦੇਣਾ। ਉਹ ਤਾਂ ਮਸਤਾ ਹੀ ਆ, ਤੂੰ ਕੀ ਆ ਮੈਨੂੰ ਦੱਸ। 130 ਨਹੀਂ ਸੀ ਮੰਗਿਆ। 100 ਮੈਂ 140 ਲੈ ਲੈਗਾ। 140 150 ਜੀ ਤੋਲ ਚੱਲ। ਚੱਲ ਦੇ ਯਾਰ ਪਾਈਆ ਆਵੇ ਉਹ ਚੱਲ ਓਏ, ਹੁਣ ਨਿਕਲ ਇੱਥੋਂ, ਮੈਂ ਤੈਨੂੰ ਕਹਿਣ ਦੇ ਭਾਈਆ ਅੰਬ ਲੈਣ ਆ ਗਿਆ, ਪਾਗਲ ਜਿਹਾ ਨਾ ਹੋਵੇ। ਤੁਸੀਂ ਵੀ ਨਿਕਲੋ ਬਾਊ ਜੀ, ਤੁਸੀਂ ਵੀ ਨਿਕਲੋ ਇਹਨਾਂ ਦੀ ਕਰੋ। ਐ ਕੀ ਇਹ ਸੈਨਰੀ ਐ ਨਹੀਂ ਲੈਣਾ ਉੱਥੇ ਰਾਤ ਦੇ। ਚੱਲ ਜਾ ਇੱਥੋਂ ਕੰਮ ਕਰ ਆਪਣਾ। ਇੱਕ ਜਿਹੜਾ ਲਾਲ ਜਿਹਾ ਮੂੰਹ ਹੁੰਦਾ ਵਾ ਪਿੱਛੋਂ, ਉਹ ਲਾਲ ਜਿਹਾ ਮੂੰਹ ਹੁੰਦਾ, ਪਿੱਛੋਂ ਬਾਂਦਰ ਹੁੰਦਾ ਵਾ, ਅੰਬ ਨਹੀਂ ਹੁੰਦਾ। ਤੇ ਉਹ ਹੀ ਲੱਗ ਰਿਹਾ ਤੂੰ ਮੈਨੂੰ। ਮੈਂ ਲੱਗ ਰਿਹਾ ਵਾ? ਹਾਂ ਚੱਲ ਜਾ ਆਪਣਾ ਕੰਮ ਕਰ। ਬੁੱਢੇ ਉੱਲੂ ਵਰਗਾ ਮੂੰਹ ਹੈ ਤੇਰਾ। ਪੜਿਆ ਲਿਖਿਆ ਵਾ, ਪੜਿਆ ਲਿਖਿਆ ਵਾ, ਤੈਨੂੰ ਗਾਹਕ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਹੈਗੀ। ਗਾਹਕ ਵੀ ਤੇ ਹੋਵੇ ਨਾ, ਤੂੰ ਮੇਰਾ ਸਾਰਾ ਵੀ ਹੁੰਦਾ, ਮੈਂ ਤਾਂ ਇੰਨੀ ਗੱਲ ਨਹੀਂ ਸੀ ਕਰਨੀ। ਉਹ ਤੋਂ ਦਫਾ ਹੋ ਜਾ। ਉਹ ਮੰਗਤੇ ਆ, ਉਹ ਗਗੜਿਆ, ਉਹ ਗਗੜੀ ਦੇ ਬੱਚੇ ਆ। ਚਵਲ ਨਾ ਹੁਣ ਦੇ ਚੱਲ ਪਾਈਆ ਕਿ ਮੇਰੇ ਵੀ ਤੋਲ ਦੇ। ਉਹ ਚੱਲ ਜਾ, ਮੈਂ ਤੈਨੂੰ ਇੱਥੋਂ ਕਹਿਣ ਡਿਆ ਭਾਈਆ ਤੋਲ ਦੇ। ਆ ਦਿਓ ਯਾਰ, ਦਿਓ ਇੱਧਰ ਲਿਆਓ।